ਪਾਕਿਸਤਾਨ 'ਚ ਸਭ ਤੋਂ ਵਧੀਆ ਕਿਹੜੀ ਸ਼ੈ ਲੱਗੀ? ਪਾਕਿਸਤਾਨ ਦੀ ਸਭ ਤੋਂ ਵਧੀਆ ਚੀਜ਼ ਲਾਹੌਰ ਲੱਗਾ ਘੁੰਮਣ ਲਈ, ਬਹੁਤ ਵਧੀਆ ਲੱਗਾ। ਲਾਹੌਰ ਦੇ ਜਿਹੜੇ ਆਪਾਂ ਮੀਨਾਰੇ ਪਾਕਿਸਤਾਨ ਆ, ਸ਼ਾਹੀ ਕਿਲਾ ਵਾ, ਲੋਕਾਂ ਉੱਥੋਂ ਮਤਲਬ ਕਿ ਉੱਥੇ ਬਹੁਤ ਵਧੀਆ ਘੁੰਮਣ ਵਾਲੀਆਂ ਚੀਜ਼ਾਂ ਹੈਗੀਆਂ। ਇਹ ਗਾਣਾ ਵੀ ਸੀਗਾ ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਵੇਖਾਂ, ਬਸ ਉਹੀ ਸੱਚ ਹੈ ਜੀ। ਅੱਛਾ, ਪਾਕਿਸਤਾਨ ਦੀ ਕਿਹੜੀ ਚੀਜ਼ ਜ਼ਿਆਦਾ ਉੱਧਰ ਮਸ਼ਹੂਰ ਕਰੀ ਜਾਂਦੀ ਹੈ? ਦੇਖਣ ਵਾਸਤੇ ਗੁਰਦੁਆਰੇ ਤੇ ਪਹਿਲੇ ਉਹਨਾਂ ਦੇ ਸਭ ਤੋਂ ਦਿਮਾਗ 'ਚ ਹੁੰਦੇ ਆ। ਬਾਕੀ ਮਸ਼ਹੂਰ ਚੀਜ਼ ਜਿਹੜੀ ਲੋਕਾਂ ਨੂੰ ਜ਼ਿਆਦਾ ਇੱਥੋਂ ਦੀ ਲੈ ਕੇ ਜਾ ਕੇ ਪਸੰਦ ਆਉਂਦੀ ਉਹ ਪਾਕਿਸਤਾਨੀ ਜੁੱਤੀ। ਅਸਲਾਮੁਅਲੈਕਮ, ਸਤਿ ਸ਼੍ਰੀ ਅਕਾਲ, ਪ੍ਰਣਾਮ ਦੋਸਤੋ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਪਹੁੰਚੀ ਹੈ ਜੀ ਨਨਕਾਣਾ ਸਾਹਿਬ। ਇੱਥੇ ਬਾਜ਼ਾਰਾਂ ਦੇ ਵਿੱਚ ਅਸੀਂ ਆਪਣੇ ਚੜ੍ਹਦੇ ਪੰਜਾਬ ਤੋਂ ਆਏ ਹੋਏ ਵੀਰਾਂ ਨਾਲ ਮੁਲਾਕਾਤ ਕਰ ਰਹੇ ਹਾਂ। ਇੱਕ ਬਿਲਕੁਲ ਹੀ ਛੋਟੀ ਉਮਰ ਦਾ ਮੁੰਡਾ ਲੰਘਿਆ ਜਾ ਰਿਹਾ ਸੀ। ਮੈਂ ਕਿਹਾ ਇਹਨਾਂ ਕੋਲ ਵੀ ਇਹਨਾਂ ਦੇ ਵਿਚਾਰ ਲਈਏ, ਕਿਉਂਕਿ ਇੰਨੀ ਉਮਰ ਦੇ ਬੱਚੇ ਜਿਹੜੇ ਨਾ ਬਹੁਤ ਘੱਟ ਆਉਂਦੇ ਆ। ਅੱਜ ਆਪਾਂ ਇਹਨਾਂ ਨੂੰ ਪੁੱਛਣਾ ਕਿ ਕਿੱਥੋਂ ਆਏ ਆ ਤੇ ਕਿੱਦਾਂ ਆਏ ਆ, ਕਿਹਨਾਂ ਨੇ ਤਿਆਰ ਕੀਤਾ ਸੀ ਆਉਣ ਲਈ। ਨਾਮ ਦੱਸੋ ਜੀ ਆਪਣਾ ਪਹਿਲੇ। ਮੇਰਾ ਨਾਮ ਕਰਮਜੀਤ ਸਿੰਘ ਆ ਅੱਛਾ ਜੀ। ਤੇ ਮੈਂ ਨਨਕਾਣਾ ਸਾਹਿਬ ਪਹਿਲੀ ਵਾਰੀ ਨਹੀਂ ਦੂਜੀ ਵਾਰੀ ਆ ਰਿਹਾ। ਅੱਛਾ, ਵਾਹ ਜੀ ਵਾਹ, ਦੂਜੀ ਵਾਰੀ ਆਏ? ਹਾਂਜੀ ਹਾਂਜੀ, ਪਹਿਲੀ ਵਾਰੀ ਤਾਂ ਮੈਂ ਆਇਆ ਸਾਂ 2018 ਦੇ ਵਿੱਚ, ਉਦੋਂ ਫੈਮਿਲੀ ਨਾਲ ਆਇਆ ਸੀਗਾ। ਉਹ ਛੁੱਟ ਜੇ ਹੁਣ ਸੀ। ਹਾਂ 5 ਸਾਲ ਪਹਿਲਾਂ। ਤੇ ਹੁਣ ਤੁਹਾਨੂੰ ਪਤਾ ਜਦੋਂ ਪਹਿਲੀ ਵਾਰੀ ਆਇਆ ਤੇ ਐਕਸਪੀਰੀਅੰਸ ਹੋ ਹੀ ਜਾਂਦਾ ਬੰਦੇ ਨੂੰ ਕਿ ਵੀ ਯਾਰ ਇੱਥੇ ਆ। ਮੇਰੀ 21 ਸਾਲ ਆ, 21 ਸਾਲ ਆ। ਹਾਂ, ਉਦੋਂ 18 ਸਾਲ ਦਾ, ਹਾਂ 17-18 ਸਾਲ ਦਾ ਸੀਗਾ। ਤੇ ਉਦੋਂ ਮੈਂ ਆਇਆ ਸੀਗਾ, ਉਦੋਂ ਦਾ ਪਤਾ ਸੀਗਾ ਯਾਰ ਇੱਥੇ ਆਪਣੇ ਵਰਗੇ ਸਾਰੇ ਹੈਗੇ ਆ ਤੇ ਕੋਈ ਏਡੀ ਗੱਲ ਨਹੀਂ ਹੈਗੀ। ਤੇ ਉਦੋਂ ਦਾ ਸਾਰਾ ਐਕਸਪੀਰੀਅੰਸ ਸੀ। ਚਲੋ ਹੁਣ ਮੈਂ ਇਕੱਲਾ ਹੀ ਆਇਆ ਵਾਂ। ਹੁਣ ਫੈਮਿਲੀ, ਹਾਂ ਫੈਮਿਲੀ ਨੇ ਕਿਹਾ ਨਹੀਂ ਵੀ ਤੂੰ ਇਕੱਲਾ ਜਾਣਾ? ਨਹੀਂ ਘਰਦਿਆਂ ਨੇ ਕੁਛ ਨਹੀਂ ਕਿਹਾ। ਗੱਲ ਆ ਯਾਰ ਬਸ। ਹਾਂਜੀ ਹਾਂਜੀ, ਤੈਨੂੰ ਨਹੀਂ ਸੀ ਇਹ ਵੀ ਮੈਂ ਬਾਹਰ ਇੰਗਲੈਂਡ ਦਾ ਕੈਨੇਡਾ ਦਾ ਵੀਜ਼ਾ ਲਵਾਉਣਾ ਹੈ? ਕੋਈ ਗੱਲ ਨਹੀਂ, ਉਹ ਵੀ ਲੱਗ ਜਾਏਗਾ। ਬਾਬਾ ਜੀ ਦੇ ਦਰਸ਼ਨ ਤੇ ਪਹਿਲਾਂ ਕਰ ਰਹੀਏ। ਕੀ ਬਾਤ ਹੈ, ਇਹਨੂੰ ਕਹਿੰਦੇ ਹਾਂਜੀ ਹਾਂਜੀ ਪੱਕਾ ਇਮਾਨ ਜਿਹੜਾ ਹੋਣਾ। ਹਾਂਜੀ ਹਾਂਜੀ। ਤੇ ਸੁਣਾਓ ਕਿਹੜਾ ਪਿੰਡ, ਕਿਹੜਾ ਆਪਣਾ? ਮੇਰਾ ਅੰਮ੍ਰਿਤਸਰ ਸ਼ਹਿਰ। ਸ਼ਹਿਰ ਦਾ ਹੀ ਆ? ਹਾਂਜੀ ਹਾਂਜੀ। ਅੰਮ੍ਰਿਤਸਰ ਸ਼ਹਿਰ। ਅੰਮ੍ਰਿਤਸਰ ਜਿਹੜਾ ਸ਼ਹਿਰ ਆ ਉਹਦੀਆਂ ਕੋਈ ਥੋੜੀ ਜਿਹੀਆਂ ਗੱਲਾਂ ਬਾਤਾਂ ਸੁਣਾਓ। ਕਿੱਦਾਂ ਦਾ ਸ਼ਹਿਰ ਆ ਉਹ, ਕਿਹੜੀਆਂ ਚੀਜ਼ਾਂ ਉਹਦੀਆਂ ਮਸ਼ਹੂਰ ਆ? ਅੰਮ੍ਰਿਤਸਰ ਬਹੁਤ ਵਧੀਆ ਸ਼ਹਿਰ ਆ। ਦਰਬਾਰ ਸਾਹਿਬ, ਹਰਿਮੰਦਰ ਸਾਹਿਬ ਸਿੱਖਾਂ ਦਾ ਇੱਕ ਧਾਰਮਿਕ ਸਥਾਨ ਆ ਬਹੁਤ ਜ਼ਿਆਦਾ। ਜਿੰਦੀ ਕਿ ਹਰ ਸਿੱਖ ਨੂੰ ਤਮੰਨਾ ਹੁੰਦੀ ਮੈਂ ਹਰਿਮੰਦਰ ਸਾਹਿਬ ਜ਼ਰੂਰ ਵੇਖਾਂ। ਹਾਂਜੀ, ਬਾਕੀ ਪਾਪੜ ਵੜੀਆਂ ਬਹੁਤ ਮਸ਼ਹੂਰ ਆ ਅੰਮ੍ਰਿਤਸਰ। ਹੋਰ ਕੋਈ ਮਸ਼ਹੂਰੀ? ਬਸ ਇਹੋ ਹੀ ਹੈ ਖਾਸ ਤੇ। ਭਾਊ ਹੁੰਦੇ ਜ਼ਿਆਦਾਤਰ। ਭਾਊ ਮਾਝੇ ਵਾਲੇ ਭਾਊ। ਮਾਝੇ ਵਾਲੇ ਭਾਊ। ਹਾਂ, ਤੁਸੀਂ ਵੀ ਭਾਊ ਕਹਿੰਦੇ ਹੁੰਦੇ ਆ ਜਾਂ ਗੱਲਾਂ ਬਾਤਾਂ ਕਰਦੇ? ਗੱਲਾਂ ਬਾਤਾਂ ਕਦੇ ਕਦਾਈ ਕਹਿ ਲੈਂਦੇ, ਬਾਕੀ ਮਾਝੇ ਵਾਲੇ ਭਾਊ ਇੱਕ ਬਸ ਲੋਗੋ ਹੀ ਚੱਲਦਾ। ਹਾਂ। ਕਿਹੜੀ ਕਲਾਸ ਪੜ੍ਹਦਾ? ਮੈਂ ਡਿਪਲੋਮਾ ਕਰਦਾ ਪਿਆ। ਕਾਹਦਾ? ਮੈਂ ਡਰਾਫਟਮੈਨ ਮਕੈਨੀਕਲ ਦਾ ਡਿਪਲੋਮਾ ਕਰਦਾ ਪਿਆ। ਹਾਂਜੀ ਹਾਂਜੀ। ਅੱਛਾ, ਆਪਣੇ ਬਜ਼ੁਰਗ ਜਿਹੜੇ ਉੱਥੋਂ ਦੇ ਰਹਿਣ ਵਾਲੇ ਸੀ ਪਹਿਲੇ ਤੋਂ ਜਾਂ ਪਾਕਿਸਤਾਨ ਚ ਗਏ? ਨਹੀਂ, ਉੱਥੋਂ ਇੰਡੀਆ ਦੇ ਸੀ। ਨਾਨਕੇ ਮੇਰੇ ਪਾਕਿਸਤਾਨ ਦੇ ਸੀਗੇ। ਅੱਛਾ, ਉਹ ਕਿਹੜੀ ਜਗ੍ਹਾ ਤੋਂ? ਉਹ ਲਾਹੌਰ ਦੇ ਲਾਗੇ ਪਿੰਡ ਕੀਰ ਸੀਗਾ, ਉਦੋਂ ਦੇ ਸੀਗੇ। ਅੱਛਾ ਅੱਛਾ ਅੱਛਾ। ਉੱਥੇ ਨਾਨਕੇ ਕਿੱਥੇ ਬੈਠੇ ਆਪਣੇ? ਉੱਥੇ ਨਾਨਕੇ ਫਿਰੋਜ਼ਪੁਰ ਜ਼ਿਲ੍ਹੇ 'ਚ ਬੈਠੇ ਆ। ਅੱਛਾ, ਪਾਕਿਸਤਾਨ ਦੀ ਕਿਹੜੀ ਚੀਜ਼ ਜ਼ਿਆਦਾ ਉੱਧਰ ਮਸ਼ਹੂਰ ਗਿਣੀ ਜਾਂਦੀ ਹੈ ਜਾਂ ਬਹੁਤੀ ਲੋਕ ਦੇਖਦੇ ਆ ਜਾਂ ਕਹਿੰਦੇ ਵੀ ਅਗਰ ਅਸੀਂ ਪਾਕਿਸਤਾਨ ਗਏ ਤਾਂ ਆਹ ਚੀਜ਼ ਜ਼ਰੂਰ ਦੇਖਣੀ ਹੈ? ਦੇਖਣ ਵਾਸਤੇ ਗੁਰਦੁਆਰੇ ਤੇ ਪਹਿਲੇ ਉਹਨਾਂ ਦੇ ਸਭ ਤੋਂ ਦਿਮਾਗ 'ਚ ਹੁੰਦੇ ਆ। ਬਾਕੀ ਮਸ਼ਹੂਰ ਚੀਜ਼ ਜਿਹੜੀ ਲੋਕਾਂ ਨੂੰ ਜ਼ਿਆਦਾ ਇੱਥੋਂ ਦੀ ਲੈ ਕੇ ਜਾ ਕੇ ਪਸੰਦ ਆਉਂਦੀ ਉਹ ਪਾਕਿਸਤਾਨੀ ਜੁੱਤੀ ਬਹੁਤ ਪਸੰਦ ਕਰਦੇ ਆ। ਦੇਸੀ ਜੁੱਤੀ? ਹਾਂਜੀ ਹਾਂਜੀ, ਜਿਹਨੂੰ ਖੁਸਾ ਕਹਿੰਦੇ ਆ। ਬਹੁਤ ਪਸੰਦ ਕਰਦੇ ਲੋਕੀ ਕਿ ਵੀ ਪਾਕਿਸਤਾਨੀ। ਹੋਰ ਲੇਡੀਜ਼ ਵੱਲੋਂ ਚੁੰਨੀਆਂ ਉਹ ਬਹੁਤ ਪਸੰਦ ਕਰਦੇ ਲੋਕੀ। ਹਾਂਜੀ ਹਾਂਜੀ ਹਾਂਜੀ, ਬਿਲਕੁਲ। ਬਾਕੀ ਡਰਾਈ ਫਰੂਟ ਤੇ ਹੈ ਹੀ ਆ। ਹਾਂਜੀ। ਸਾਰਾ ਤੂੰ ਹਲੇ ਬਿਲਕੁਲ ਯੰਗ ਆ, ਤੇਰੇ ਪੜ੍ਹੂ ਦੋਸਤ ਵੀ ਹੋਣੇ ਆ। ਗਰਾਊਂਡ ਦੇ ਵਿੱਚ ਵੀ ਤੇਰੇ ਯਾਰ ਬੇਲੀ ਹੋਣੇ ਆ ਜਿਨ੍ਹਾਂ ਨਾਲ ਆਪਾਂ ਗੇਮਾਂ ਖੇਲੀ ਦੀਆਂ ਆ। ਉਹ ਤੈਨੂੰ ਕਹਿੰਦੇ ਨਹੀਂ ਵੀ ਤੂੰ ਪਾਕਿਸਤਾਨ ਜਾ ਕੇ ਆਇਆ? ਪੁੱਛਦੇ ਕਿਸ ਤਰ੍ਹਾਂ ਪੁੱਛਦੇ ਨੇ, ਕਿੰਨੇ ਤਜੱਸਸ ਨਾਲ ਪੁੱਛਦੇ ਆ? ਕਿ ਵੀ ਪਾਕਿਸਤਾਨ ਦੀ ਕੋਈ ਚੀਜ਼ ਲੈ ਕੇ ਆਈ ਸਾਡੇ ਜੋਗੀ ਵਧੀਆ। ਗੁਰਦੁਆਰੇ ਕਿਵੇਂ ਦੇ ਆ, ਕਿਵੇਂ ਲੋਕੀ ਮਿਲਦੇ ਆ, ਕਿਵੇਂ ਦਾ ਉੱਥੋਂ ਦਾ ਮੈਨੇਜਮੈਂਟ ਆ, ਸਾਰੀਆਂ ਗੱਲਾਂ ਪੁੱਛਦੇ ਆ। ਹਾਂ, ਲੋਕ ਕਿੱਦਾਂ ਦੇ ਆ, ਅਸੀਂ ਵੀ ਜਾਣਾ ਵਾ, ਅਸੀਂ ਵੀ ਵੇਖਣਾ ਗੁਰਦੁਆਰਾ। ਇਦਾਂ ਹੈ ਜਿੱਦਾਂ ਤੁਸੀਂ ਆਪਾਂ ਹੁਣ ਬੈਠੇ ਆ, ਇਦਾਂ ਬੈਠੇ ਗੱਲਾਂ ਬਾਤਾਂ ਪਾਕਿਸਤਾਨ ਦੀਆਂ ਛਿੜ ਪਈਆਂ ਹੁਣ। ਬੰਦੇ ਕਹਿੰਦੇ ਨੇ ਵੀ ਦਫਾ ਕਰ ਯਾਰ, ਕਿਉਂ ਕਰਦਾ, ਜਾਂ ਕਹਿੰਦੇ ਨੇ ਸੁਣਾ ਪਾਕਿਸਤਾਨ ਦੀਆਂ ਗੱਲਾਂ? ਨਹੀਂ, ਪੁੱਛਦੇ ਹੁੰਦੇ ਆ। ਹਾਂ, ਜੋ ਮੈਂ ਫਸਟ ਟਾਈਮ ਆਇਆ ਸੀ ਨਾ, ਉਦੋਂ ਮੈਂ ਸਕੂਲ 'ਚ ਪੜ੍ਹਦਾ ਸੀਗਾ। ਉਦੋਂ ਕਿ ਮੈਨੂੰ ਸਕੂਲੇ ਜਾ ਕੇ ਸਾਰੇ ਟੀਚਰਸ ਨੇ ਪੁੱਛਣਾ ਕਿ ਹਾਂ ਕਿਵੇਂ ਆ ਪਾਕਿਸਤਾਨ ਦਾ, ਕਿੱਦਾਂ ਦੇ ਆ, ਗੁਰਦੁਆਰਾ ਕਿਵੇਂ ਦਾ ਵਾ, ਸਾਨੂੰ ਫੋਟੋਆਂ ਵਿਖਾਓ ਉੱਥੋਂ ਦੀਆਂ ਕਿ ਵੀ ਕਿਵੇਂ ਲੋਕੀ ਗੱਲਾਂ ਕਰਦੇ ਆ, ਕਿਵੇਂ ਲੋਕੀ ਮਿਲਦੇ ਵਰਤਦੇ ਆ, ਸਾਰਾ ਕੁਝ ਪੁੱਛਦੇ ਆ। ਇਹ ਨਹੀਂ ਕਿ ਵੀ ਕਿਉਂ ਗੱਲ ਕਰ ਰਹੇ ਇੱਦਾਂ, ਇਸਦਾ ਕੁਝ ਵੀ ਨਹੀਂ ਹੈਗਾ। ਬਹੁਤ ਲੋਕੀ ਪਿਆਰ ਕਰਦੇ ਪਾਕਿਸਤਾਨ ਨੂੰ। ਜਿਹੜੇ ਤੁਹਾਡੇ ਬੰਦੇ ਤੁਹਾਡੇ ਕੋਲ ਪੁੱਛਦੇ ਆ ਉਹ ਇਸ ਨੀਅਤ ਨਾਲ ਪੁੱਛਦੇ ਵੀ ਕੁਝ ਸਾਨੂੰ ਚੰਗੀ ਚੀਜ਼ ਲੱਗੇ। ਹਾਂ, ਸਾਨੂੰ ਚੰਗੀ, ਸਾਡਾ ਵੀ ਹੌਸਲਾ ਹੋਵੇ। ਪੁੱਛਦੇ ਕਿਵੇਂ ਗਿਆ ਸਾਂ, ਕਿੰਨਾ ਖਰਚਾ ਆਇਆ। ਖਰਚਾ ਕਿੰਨਾ ਆਉਂਦਾ? ਖਰਚਾ ਜਿੰਨਾ ਮਰਜ਼ੀ ਕਰ ਲਓ, ਉਹਦੇ ਆਪਣੇ ਤੇ ਡਿਪੈਂਡ ਕਰਦਾ। ਉਹ ਤਾਂ ਤੁਸੀਂ ਭਾਵੇਂ ਇੱਥੇ ਲੱਖ ਰੁਪਈਆ ਬੈਠੇ ਹਾਂ ਜਿਹੜਾ ਤੁਹਾਡਾ ਇੱਕ ਆਉਣ ਜਾਣ ਦਾ ਵੀਜ਼ਾ ਲੈਣ ਦਾ ਖਰਚਾ
ਮਿਨੀਮਮ 10,000 ਰੁਪਏ ਇੰਡੀਆ ਦਾ ਮਿਨੀਮਮ। ਉਹਦੇ ਵਿੱਚ ਟਰੈਵਲਿੰਗ ਵੀ ਸਾਰੀ? ਟਰੈਵਲਿੰਗ ਵੀ ਸਾਰੀ। ਅੱਛਾ 4,000 ਰੁਪਇਆ ਕਿਰਾਇਆ, ਬਾਕੀ ਫੀਸ ਵਗੈਰਾ ਜੋ ਵੀ। ਵੀਜ਼ਾ ਫੀਸ 500 ਰੁਪਇਆ ਸਿਰਫ। ਇੰਡੀਆ ਦੇ 500? 500 ਰੁਪਇਆ। ਉਹ ਵੀ ਇੱਕ ਦਿਨ ਪਹਿਲਾਂ ਪਤਾ ਲੱਗਦਾ ਵੀਜ਼ਾ ਲੱਗਾ ਕਿ ਨਹੀਂ ਲੱਗਾ। 3 ਮਹੀਨੇ ਪਹਿਲਾਂ ਪਾਸਪੋਰਟ ਦੇਣਾ ਪੈਂਦਾ। ਜਾਂਚ ਪੜਤਾਲ ਹੁੰਦੇ ਨੂੰ 3 ਮਹੀਨੇ ਲੱਗ ਜਾਂਦੇ? ਹਾਂਜੀ ਹਾਂਜੀ। ਇੱਕ ਦਿਨ ਪਹਿਲੇ ਲੱਗਦਾ? ਇੱਕ ਦਿਨ ਪਹਿਲੇ ਪਾਸਪੋਰਟ ਦਿੰਦੇ ਆ, ਉਦੋਂ ਹੀ ਪਤਾ ਲੱਗਦਾ ਵੀਜ਼ਾ ਲੱਗਾ ਕਿ ਨਹੀਂ ਲੱਗਾ। ਉਸੇ ਦਿਨ ਤੁਸੀਂ ਤਿਆਰੀਆਂ ਕਰਕੇ ਪਾਕਿਸਤਾਨ ਨੂੰ ਅਗਲੇ ਦਿਨ ਨਿਕਲਣਾ ਹੁੰਦਾ। ਤਾਂ ਜਾਣੀ ਉਹ ਬੰਦੇ ਜੋ ਵੀ ਬੈਗ ਵਗੈਰਾ ਪੈਕ ਕਰਨੇ ਹਨਾ, ਨਹੀਂ ਲੱਗਾ, ਜੇ ਲੱਗਿਆ ਤਾਂ ਚਲੋ ਬੈਗ ਚੱਕ ਕੇ ਤੁਰ ਪਾਂਗੇ। ਸਹੀ ਸਹੀ। ਇੱਕ ਬੰਦੇ ਨੇ ਪਿਛਲੀ ਵਾਰੀ ਮੈਂ ਲਾਇਆ ਸੀ 2022 ਚ, ਉਦੋਂ ਫੈਮਿਲੀ ਦੇ ਨਾਲ ਆਇਆ ਸੀ ਨਵੰਬਰ ਮਹੀਨੇ, ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੇ। ਉਦੋਂ ਆਪਾਂ ਸਾਰੀ ਫੈਮਿਲੀ ਤਿਆਰ ਸੀਗੀ, 4 ਜਾਣੇ ਸੀਗੇ ਤੇ ਆਪਾਂ ਪੂਰਾ ਤਿਆਰ ਸੀਗੇ ਪਾਸਪੋਰਟ ਦਾ ਵੀਜ਼ਾ ਲੱਗੂ। ਪਰ ਜਦੋਂ ਵੀਜ਼ਾ ਨਹੀਂ ਲੱਗਦਾ, ਇੱਕ ਬੰਦੇ ਨੂੰ ਦਿਲ ਵੀ ਟੁੱਟਦਾ ਕਿ ਵੀ ਨਹੀਂ ਮੈਂ ਜਾਣਾ ਸੀਗਾ। ਨਹੀਂ, ਸਾਡੀ ਸਾਰੀ ਫੈਮਿਲੀ ਦਾ ਨਹੀਂ ਉਦੋਂ ਲੱਗਾ ਸੀਗਾ। ਹਾਂਜੀ। ਤੇ ਇੱਕ ਬੰਦੇ ਦਿਲ ਟੁੱਟਦਾ ਕਿ ਗੁਰਦੁਆਰੇ ਜਾਣਾ ਸੀਗਾ, ਲੋਕਾਂ ਨਾਲ ਮਿਲਣਾ ਸੀਗਾ, ਸਭ ਕੁਝ ਕਰਨਾ ਸੀਗਾ। ਉਸ ਤੋਂ ਬਾਅਦ ਫਿਰ ਮਤਲਬ ਕੀ ਕਹਿੰਦੇ, ਘਰ ਦੇ ਕਹਿੰਦੇ ਅਸੀਂ ਨਹੀਂ ਗੁਰਪੁਰਬ ਤੇ ਜਾਣਾ। ਮੈਂ ਨਹੀਂ, ਮੈਂ ਫਿਰ ਜਾਣਾ। ਘਰ ਦੇ ਕਹਿੰਦੇ ਕੋਈ ਗੱਲ ਨਹੀਂ, ਤੂੰ ਵਿਸਾਖੀ ਤੇ ਜੱਥਾ ਜਾਣਾ ਉਦੋਂ ਚਲਾ ਜਾਵੀਂ। ਇਸ ਕਰਕੇ ਮੈਂ ਕਿ ਵਿਸਾਖੀ ਤੇ ਗੱਲਾਂ ਹੀ ਆ ਗਿਆ। ਆਉਣਗੀ ਫੈਮਿਲੀ ਆਊਗੀ, ਪਰ ਉਹ ਨਵੰਬਰ ਚ ਆਉਣਾ ਉਹਨਾਂ ਨੇ ਜੀ। ਪਾਕਿਸਤਾਨ ਚ ਸਭ ਤੋਂ ਵਧੀਆ ਕਿਹੜੀ ਸ਼ੈ ਲੱਗੀ? ਪਾਕਿਸਤਾਨ ਦੀ ਸਭ ਤੋਂ ਵਧੀਆ ਚੀਜ਼ ਲਾਹੌਰ ਲੱਗਾ ਘੁੰਮਣ ਲਈ, ਬਹੁਤ ਵਧੀਆ ਲੱਗਾ। ਲਾਹੌਰ ਦੇ ਜਿਹੜੇ ਆਪਾਂ ਮੀਨਾਰੇ ਪਾਕਿਸਤਾਨ ਆ, ਸ਼ਾਹੀ ਕਿਲ੍ਹਾ ਵਾ, ਲੋਕਾਂ ਉੱਥੋਂ ਮਤਲਬ ਕਿ ਉੱਥੇ ਬਹੁਤ ਵਧੀਆ ਘੁੰਮਣ ਵਾਲੀਆਂ ਚੀਜ਼ਾਂ ਹੈਗੀਆਂ ਲਾਹੌਰ 'ਚ ਜੀ। ਕੀ ਸੁਨੇਹਾ ਦੋਗੇ ਜਾ ਕੇ? ਸੁਨੇਹਾ ਇਹ ਦੇਣਾ ਚਾਹੁੰਦਾ ਕਿ ਵੀ ਲੋਕੀ ਆਉਣ, ਦਰਸ਼ਨਾਂ ਲਈ ਆਉਣ, ਤੇ ਅੰਬੈਸੀ ਵੀ ਖੁੱਲ੍ਹੇ ਵੀਜ਼ੇ ਦੇਵੇ ਕਿ ਵੀ ਅੰਬੈਸੀ ਵੀਜ਼ੇ ਘੱਟ ਦਿੰਦੀ ਆ, ਤੇ ਉਹ ਲੋਕਾਂ ਦੇ ਮਨਾਂ 'ਤੇ ਠੇਸ ਪੈਂਦੀ ਕਿ ਵੀ ਸਾਨੂੰ ਗੁਰਦੁਆਰੇ ਦੇ ਦਰਸ਼ਨ ਨਹੀਂ ਹੋਏ। 3000 ਦੇ ਰਾਉਂਡ ਅਬਾਊਟ? ਹਾਂ 2750 ਦੇ। ਹਾਂਜੀ ਹਾਂਜੀ। ਨਹੀਂ, ਸ਼੍ਰੋਮਣੀ ਕਮੇਟੀ ਨੇ ਜਿਹੜੇ ਵੀਜ਼ੇ ਅਪਲਾਈ ਕੀਤੇ ਸੀ ਉਹਨਾਂ 'ਚੋਂ ਵੀ 105 ਬੰਦਿਆਂ ਦੇ ਵੀਜ਼ੇ ਕੱਟੇ ਗਏ ਆ। ਪਰ ਵੀਜ਼ੇ ਖੁੱਲ੍ਹੇ ਦੇਣੇ ਚਾਹੀਦੇ, ਲੋਕੀ ਆ ਕੇ ਆਪਣੇ ਲੋਕਾਂ ਨਾਲ ਮਿਲਣ ਵਰਤਨ, ਆਪਣਾ ਗੁਰਦੁਆਰੇ ਦਰਸ਼ਨ ਕਰਨ। ਸਹੀ ਬਾਤ। ਹਾਂਜੀ ਹਾਂਜੀ। ਹੱਕ ਆ ਤੁਹਾਡਾ। ਜੀ ਜੀ ਬਿਲਕੁਲ। ਇੱਕ ਗਾਣਾ ਵੀ ਸੀਗਾ, ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਵੇਖਣ, ਬਸ ਉਹੀ ਸੱਚ ਹੈ ਜੀ। ਤੁਸੀਂ ਨਹੀਂ ਚਾਹੁੰਦੇ, ਤੁਸੀਂ ਯੰਗ ਜਨਰੇਸ਼ਨ ਹੋ, ਤੁਸੀਂ ਨਹੀਂ ਚਾਹੁੰਦੇ ਕਿ ਜਿਹੜੀ ਸਾਡੀ ਪਾਕਿਸਤਾਨ ਇੰਡੀਆ ਦੀ ਟ੍ਰੇਡਿੰਗ ਜਿਹੜੀ ਹੈ ਖੁੱਲ੍ਹਣੀ ਚਾਹੀਦੀ? ਬਿਲਕੁਲ ਖੁੱਲ੍ਹਣੀ ਚਾਹੀਦੀ ਹੈ, ਦੋਵਾਂ ਮੁਲਕਾਂ ਨੂੰ ਫਾਇਦਾ ਹੈਗਾ ਵਾ। ਜੇ ਉੱਧਰੋਂ ਤੁਸੀਂ ਸਸਤੀ ਚੀਜ਼ ਖਰੀਦੋਗੇ, ਉਹਨਾਂ ਦੀ ਵਿਕਣੀ ਵੀ ਹੈਗੀ ਆ। ਹਰ ਇੱਕ ਨੂੰ ਟ੍ਰੇਡਿੰਗ ਖੁੱਲ੍ਹਣੀ ਚਾਹੀਦੀ ਹੈ। ਮਤਲਬ ਕਿ ਹੁਣ ਜੇਕਰ ਮਾੜਾ ਟਾਈਮ ਆ ਤੇ ਉਹਦੇ ਵਿੱਚ ਆਪਣੇ ਗੁਆਂਢੀ ਮੁਲਕ ਦਾ ਹੀ ਸਾਥ ਲੈਣਾ ਚਾਹੀਦਾ, ਕਿਸੇ ਹੋਰ ਦਾ ਕਿਉਂ ਲਈਏ। ਜਿੱਥੋਂ ਸਸਤੀ ਚੀਜ਼ ਮਿਲਦੀ ਆਪਾਂ ਨੂੰ ਉੱਥੋਂ ਲੈਣੀ ਚਾਹੀਦੀ ਆ। ਇਹ ਕਿਹੜਾ ਨਾਲ ਉੱਪਰ ਹੈਗੀ, ਆਪਣੇ ਇੱਕੋ ਤੇ ਰਹੇ ਆ। ਚਲੋ ਹੁਣ ਪਾਰਟੀਸ਼ਨ ਚਲੋ ਮੁਲਕ ਦੀ ਹੋਈ ਆ, ਘਰਾਂ 'ਚ ਵੀ ਹੁੰਦੀ ਹੈ, ਥੋੜ੍ਹਾ ਨਾ ਆਪਾਂ ਮਿਲਣਾ ਵਰਤਣਾ ਹੀ ਛੱਡ ਦਿੰਦੇ ਆ। ਇੱਦਾਂ ਹੋਣਾ ਚਾਹੀਦਾ, ਟ੍ਰੇਨਿੰਗ ਹੋਣੀ ਚਾਹੀਦੀ ਆ। ਸਾਡੇ ਵੀਰ ਜੀ ਛੋਟੀ ਉਮਰ 'ਚ ਬਹੁਤ ਵੱਡੀਆਂ ਗੱਲਾਂ ਕੀਤੀਆਂ, ਔਰ ਬਹੁਤ ਵਧੀਆ ਲੱਗਾ। ਇਹੋ ਜਿਹੀ ਸੋਚ ਅਗਰ ਸਾਰਿਆਂ ਦੀ ਹੋ ਜਾਵੇ ਤਾਂ ਦੂਰੀਆਂ ਜਿਹੜੀਆਂ ਨਾ ਖਤਮ ਹੋਣ ਨੂੰ ਕੋਈ ਦੇਰ ਨਹੀਂ ਲੱਗਣੀ ਹੈਗੀ। ਬਾਕੀ ਗੱਲ ਟ੍ਰੇਡਿੰਗ ਦੀ ਕਰਦੇ ਹਾਂ, ਹਰ ਵੀਡੀਓ 'ਚ ਕਰਦੇ ਹਾਂ, ਤੇ ਇਹਦਾ ਮਕਸਦ ਸਿਰਫ ਔਰ ਸਿਰਫ ਇਹੀ ਆ ਕਿ ਮੁਲਕੋ ਕੌਮ ਜਿਹੜੀ ਆ ਉਹਨੂੰ ਫਾਇਦਾ ਪਹੁੰਚੇ। ਲੋਕ ਇੱਕ ਦੂਜੇ ਦੀਆਂ ਚੀਜ਼ਾਂ ਖਰੀਦ ਕੇ ਘੱਟ ਰੇਟ 'ਤੇ ਆਪਣੀ ਜਿਹੜੀ ਕਮੀ ਉਹਨਾਂ ਚੀਜ਼ਾਂ ਦੀ ਉਹ ਪੂਰੀ ਕਰਨ। ਹਮੇਸ਼ਾ ਜੀ ਨੇੜੇ ਕਰਨ ਦੀ ਕੋਸ਼ਿਸ਼ ਕਰੀਦੀ ਆ, ਮੁਹੱਬਤ ਫੈਲਾਉਣ ਦੀ ਕੋਸ਼ਿਸ਼ ਕਰੀਦੀ ਆ, ਔਰ ਇਹੋ ਜਿਹੀ ਵੀਡੀਓ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੁੰਦੇ ਰਹਾਂਗੇ। ਰੱਬ ਰੱਖੇ।